ਲਿਓ ਯੂਐਸ ਪੰਜਾਬ ਦੇ ਕੀ ਕੁਛ ਵਾਪਰਿਆ ਖਬਰਾਂ ਤੋਂ ਪਹਿਲਾਂ ਤਾਂ ਰੱਬ ਨੂੰ ਸਮਾਂ ਬਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722250 ਹਰ ਇੱਕ ਤਰ੍ਹਾਂ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿਲ ਕਲੋਵਸ, ਜਰਨੈਲ ਸਿੰਘ ਜੀ ਲੈਨਵੁੱਡ, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਹੜੇ 49 ਬੰਦੇ ਸੀ ਉਹਨਾਂ ਦੇ ਖਿਲਾਫ ਦੇਸ਼ ਧਰੋਹ ਮਾਮਲਾ ਸੀਗਾ ਤੇ ਉਹ ਹੁਣ ਆਰਡਰ ਆ ਜਿਹੜੇ ਵਾਪਸ ਲਏ ਆ। ਬਿਲਕੁਲ ਜੀ, ਐਕਚੁਅਲੀ ਇਹ ਪਿਛਲੇ ਕੁਝ ਦਿਨਾਂ ਤੋਂ ਬੜਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ ਸੀਗਾ। ਮੌਬ ਲਿੰਚਿੰਗ, ਹਜੂਮੀ ਹਿੰਸਾ ਜਿਹਨੂੰ ਜਿਹੜਾ ਜੀ ਉਹ ਕਹਿੰਦੇ ਆ। ਇਸ ਮਾਮਲੇ ਦੇ ਵਿੱਚ 49 ਮੁਲਕ ਦੀਆਂ ਉੱਘੀਆਂ ਸ਼ਖਸੀਅਤਾਂ ਸੀ, ਬੁੱਧੀਜੀਵੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ, ਉਹਨਾਂ ਦਾ ਦੋਸ਼ ਸਿਰਫ ਇਹ ਸੀਗਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖਤੀ ਜਿਹਦੇ ਵਿੱਚ ਇਹ ਗੱਲ ਆਖੀ ਗਈ ਕਿ ਮੌਬ ਲਿੰਚਿੰਗ ਦੇ ਉੱਤੇ ਕੰਟਰੋਲ ਜਿਹੜਾ ਜੀ ਉਹ ਕੀਤਾ ਜਾਵੇ, ਬਜਾਏ ਇਹਦੇ ਕਿ ਪ੍ਰਧਾਨ ਮੰਤਰੀ ਹੋਰੀ ਕੋਈ ਮਨ ਕੀ ਬਾਤ ਦੇ ਵਿੱਚ ਆਪਣੀ ਗੱਲ ਜਿਹੜੀ ਜੀ ਉਹ ਕਹਿੰਦੇ, ਇਹਦਾ ਜਵਾਬ ਦਿੰਦੇ, ਇਹਨਾਂ ਦੇ ਉੱਤੇ ਕੰਟਰੋਲ ਕਰਦੇ। ਇਹਨਾਂ 49 ਬੰਦਿਆਂ ਦੇ ਉੱਤੇ ਦੇਸ਼ ਧਰੋਹ ਵਰਗੀ ਜਿਹੜੀ ਗੰਭੀਰ ਧਾਰਾ ਹੈ ਉਹਦੇ ਤਹਿਤ ਜਿਹੜਾ ਸੀ ਉਹ ਮਾਮਲਾ ਦਰਜ ਕਰਤਾ। ਔਰ ਇਹਦੇ ਨਾਲ ਜਿਹੜਾ ਸੀਗਾ ਜੀ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹਨਾਂ ਦੇ ਵਿੱਚ ਇੱਕ ਵੱਡੀ ਚਰਚਾ ਜਿਹੜੀ ਉਹ ਛਿੜ ਪਈ। ਕੱਲ 182 ਹੋਰ ਸੀਗੇ ਜੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਇਸੇ ਹੀ ਮੌਬ ਲਿੰਚਿੰਗ ਦੇ ਉੱਤੇ। ਇਹ ਵੀ ਕਹਿਤਾ ਕਿ ਸਾਡੇ ਉੱਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿਓ। ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਸੀਗਾ ਜੀ ਇਹਦਾ ਤਕੜਾ ਚਰਚਾ ਹੋਣਾ ਸ਼ੁਰੂ ਜਿਹੜਾ ਸੀ ਉਹ ਹੋ ਗਿਆ। ਸਰਕਾਰ ਨੂੰ ਇਹਦਾ ਜਵਾਬ ਕੋਈ ਨਹੀਂ ਸੀ ਆਉਂਦਾ। ਕੱਲ ਜਿਹੜਾ ਇੱਕ ਭਾਸ਼ਣ ਦਿੱਤਾ ਆਪਣੇ RSS ਦੇ ਮੁਖੀ ਮੋਹਨ ਭਾਗਵਤ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਕੇ ਜਿਹੜਾ ਜੀ ਇਹਦੇ ਵਿੱਚ ਬੋਲਿਆ ਕਿ ਮੌਬ ਲਿੰਚਿੰਗ ਲਫ਼ਜ਼ ਜਿਹੜਾ ਆ ਉਹ ਭਾਰਤੀ ਲਫ਼ਜ਼ ਨੀਗਾ। ਚਲੋ ਜੇ ਭਾਰਤੀ ਲਫ਼ਜ਼ ਨੀਗਾ ਮੰਨ ਲਿਆ, ਤੇ ਕੀ ਉਹ ਮੌਬ ਲਿੰਚਿੰਗ ਫਿਰ ਮੁਲਕ ਦੇ ਵਿੱਚ ਹੋ ਸਕਦੀ ਆ? ਉਦੋਂ ਬਾਅਦ ਜਿਹੜਾ ਜੀ ਹੁਣ ਜਿਹੜੀ ਖਬਰ ਆ ਰਹੀ ਆ ਉਹ ਇਹ ਪਤਾ ਲੱਗਾ ਕਿ ਬਿਹਾਰ ਪੁਲਿਸ ਨੇ ਇਹ ਜਿਹੜੇ ਕਿਉਂਕਿ ਬਿਹਾਰ ਦੇ ਵਿੱਚ ਪਰਚਾ ਦਰਜ ਹੋਇਆ ਸੀਗਾ 49 ਉੱਘੀਆਂ ਸ਼ਖਸੀਅਤਾਂ ਦੇ ਖਿਲਾਫ ਜਿਹੜਾ ਦੇਸ਼ ਧਰੋਹ ਦਾ ਕੇਸ ਸੀ ਉਹਨੂੰ ਬੰਦ ਕਰਨ ਦੇ ਆਦੇਸ਼ ਜਿਹੜੇ ਆ ਜੀ ਉਹ ਦੇ ਦਿੱਤੇ ਆ। ਮੁਜ਼ੱਫਰਪੁਰ ਦੇ SSP ਮਨੋਜ, ਇਹਨਾਂ ਨੇ ਇਹ ਗੱਲ ਕਹੀ ਆ ਕਿ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਉਹਨਾਂ ਦੇ ਉੱਤੇ ਲੱਗੇ ਜਿਹੜੇ ਦੋਸ਼ ਸੀ ਇਹ ਗਲਤ ਇਰਾਦੇ ਤੋਂ ਨਹੀਂ ਸੀਗੇ ਤੇ ਸਬੂਤਾਂ ਦੀ ਘਾਟ ਹੈ, ਜਿਹਦੇ ਕਰਕੇ ਇਸ ਕੇਸ ਨੂੰ ਬੰਦ ਕਰਨ ਦੇ ਆਦੇਸ਼ ਜਿਹੜੇ ਉਹ ਦਿੱਤੇ ਗਏ ਆ। ਇਹ ਕੇਸ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੂਰਿਆਕਾਂਤ ਤਿਵਾੜੀ ਦੇ ਆਦੇਸ਼ ਤੋਂ ਬਾਅਦ 2 ਮਹੀਨੇ ਪਹਿਲਾਂ ਵਕੀਲ ਜਿਹੜੇ ਨੇ ਉੱਥੋਂ ਦੇ ਲੋਕਲ ਸੁਧੀਰ ਕੁਮਾਰ ਓਝਾ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਉੱਤੇ ਦਰਜ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਔਰ ਓਝਾ ਨੇ ਕਿਹਾ ਸੀਗਾ ਕਿ ਉਹਨਾਂ ਦੀ ਪਟੀਸ਼ਨ ਜਿਹੜੀ ਆ ਉਹ ਚੀਫ ਜਸਟਿਸ ਮੈਜਿਸਟ੍ਰੇਟ ਨੇ 20 ਅਗਸਤ ਨੂੰ ਸਵੀਕਾਰ ਜਿਹੜੀ ਜੀ ਉਹ ਕਰ ਲਈ ਸੀ। ਇਸ ਤੋਂ ਬਾਅਦ FIR ਦਰਜ ਜਿਹੜੀ ਆ ਜੀ ਉਹ ਹੋ ਗਈ ਸੀ। ਝੂਠਾ ਕੇਸ ਦਰਜ ਕਰਾਉਣ ਲਈ IPC ਦੀ ਧਾਰਾ 182 211 ਅਧੀਨ ਕੇਸ ਦਰਜ ਜਿਹੜਾ ਜੀ ਉਹ ਹੁਣ ਕਰਵਾਇਆ ਜਾ ਸਕਦਾ ਹੈ ਇਹਨਾਂ ਦੇ ਵੱਲੋਂ। ਅਜਿਹੀ ਜਿਹੜੀ ਜੀ ਉਹ ਉਮੀਦ ਹੈ। ਪਰ ਇਹਦੇ ਵਾਸਤੇ ਕਿਹਾ ਜਾ ਸਕਦਾ ਜੀ ਕਿ ਇਹ ਲੋਕ ਰੋਹ ਸੀਗਾ ਇੱਕ ਕਿਸਮ ਦੇ ਨਾਲ ਜਿਹੜਾ ਭਖਣਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਡਰਾਉਣ ਦੇ ਵਾਸਤੇ ਕੀਤਾ ਗਿਆ ਸੀ ਕਿ ਇੱਥੇ ਹੀ ਇਸ ਮਾਮਲੇ ਨੂੰ ਠੱਲ ਲਿਆ ਜਾਵੇ ਤੇ ਹੋਰ ਜ਼ਿਆਦਾ ਲੋਕ ਨਾ ਬੋਲਣ। ਬਿਲਕੁਲ ਜੀ, ਹੋਰ ਵੀ ਬੜੀਆਂ ਤਿਆਰੀਆਂ ਹੋ ਰਹੀਆਂ ਇਹਦੇ ਲਈ। ਤੇ ਅੱਗੇ ਬਠਿੰਡੇ ਦੀ ਪੁਲਿਸ ਨੇ ਜਿਹੜੀ ਹਰਿਆਣੇ ਦੇ ਵਿੱਚ ਕੁੱਟ ਖਾਧੀ ਆ ਉਹ ਚਰਚਾ ਦਾ ਵਿਸ਼ਾ ਬਣੀ। ਬਿਲਕੁਲ ਜੀ, ਐਕਚੁਅਲੀ ਪੰਜਾਬ ਪੁਲਿਸ ਜਿਹੜੀ ਹੈ ਜੀ ਉਹਦੇ ਉੱਤੇ ਹੋ ਰਹੇ ਜਿਹੜੇ ਹਮਲੇ ਨੇ ਉਹ ਥਾਂ ਤੇ ਹੋ ਰਹੇ ਆ, ਕਿਤੇ ਇੱਕ ਜਗ੍ਹਾ ਦੇ ਉੱਤੇ ਨਹੀਂ ਜਿਹੜਾ ਜੀ ਉਹ ਹੋ ਰਿਹਾ। ਇਹ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ, ਕਦੀ ਕਿਤੇ ਉਹਨਾਂ ਨੂੰ ਕੁੱਟਿਆ ਜਾਂਦਾ, ਕਦੀ ਕਿਤੇ ਉਹਨਾਂ ਨੂੰ ਜਿਹੜਾ ਜੀ ਉਹ ਕੁੱਟਿਆ ਜਾਂਦਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ STF ਹੈ ਉਹਦੀ ਜਿਹੜੀ ਕਾਰਗੁਜ਼ਾਰੀ ਆ ਉਹ ਪਿਛਲੇ ਕੁਝ ਦਿਨਾਂ ਤੋਂ ਤਿੱਖੀ ਜਿਹੜੀ ਹੋਈ ਆ, ਔਰ ਜਿਹਦੀ ਵਜ੍ਹਾ ਕਰਕੇ ਜਦੋਂ ਉਹ ਛਾਪੇਮਾਰੀ ਕਰਨ ਜਾਂਦੇ ਆ ਤੇ ਅੱਗੋਂ ਜਿਹੜੇ ਸਮਗਲਰ ਆ ਹੁਣ ਜਿਨ੍ਹਾਂ ਦਾ ਮੂੰਹ ਪੈ ਗਿਆ ਹੋਇਆ ਜੀ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ, ਉਹ ਵੀ ਅੱਗੋਂ ਜਿਹੜੇ ਦੀ ਹਮਲੇ ਕਰ ਰਹੇ ਆ। ਇੱਥੇ ਜੰਡਿਆਲਾ ਗੁਰੂ ਦੇ ਵਿੱਚ ਜਦੋਂ ਇੱਕ ਵਿਅਕਤੀ ਜਿਹੜਾ ਸੁਸਾਈਡ ਵੀ ਕਰ ਗਿਆ ਸੀ, ਜਿਹੜਾ ਮੇਨ ਲੋੜੀਂਦਾ ਸੀਗਾ, ਉੱਥੇ STF ਦੇ ਚੀਫ ਦੇ ਉੱਤੇ ਵੀ ਗੋਲੀ ਜਿਹੜੀ ਜੀ ਉਹ ਚੱਲੀ ਸੀ। ਇਹਦੇ ਵਿੱਚ ਇੱਕ ਹੌਲਦਾਰ ਦੀ ਮੌਤ ਜਿਹੜੀ ਜੀ ਉਹ ਹੋ ਗਈ ਸੀਗੀ। ਪੰਜਾਬ ਦੇ ਬਠਿੰਡੇ ਦੇ ਨਾਲ ਲੱਗਦੇ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜੀ ਦੇਸੂ ਜੋਧਾ। ਉੱਥੇ ਜਦੋਂ ਸਵੇਰ ਦੇ ਵੇਲੇ ਪੁਲਿਸ ਜਿਹੜੀ ਆ ਜੀ ਇੱਕ ਸਮਗਲਰ ਦਾ ਪਿੱਛਾ ਕਰਦਿਆਂ ਜੋ ਦੱਸਿਆ ਗਿਆ ਉੱਥੇ ਗਈ ਆ, ਤਾਂ ਉੱਥੇ ਪਿੰਡ ਵਾਸੀਆਂ ਤੇ ਪੁਲਿਸ ਦੇ ਵਿਚਾਲੇ ਪਥਰਾਅ ਤੇ ਗੋਲੀਬਾਰੀ ਜਿਹੜੀ ਦੀ ਉਹ ਹੋ ਗਈ। ਇਹਦੇ ਵਿੱਚ ਪਿੰਡ ਦਾ ਇੱਕ ਬੰਦਾ ਮਾਰਿਆ ਗਿਆ, 4 ਪੁਲਿਸ ਵਾਲੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ।
ਲੋਕਾਂ ਨੇ ਪੁਲਿਸ ਜਿਹੜੀ ਸੀ ਜੀ ਉਹਨਾਂ ਦੇ ਮੁਲਾਜ਼ਮਾਂ ਨੂੰ ਘੇਰ ਘੇਰ ਕੇ ਕੁੱਟਿਆ ਹੈ। ਕਾਂਸਟੇਬਲ ਕਮਲਜੀਤ ਜਿਹੜਾ ਸੀਗਾ ਜੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜਾ ਜੀ ਉਹ ਹੈ। ਨਸ਼ਿਆਂ ਦੇ ਇੱਕ ਸਮਗਲਰ ਦੇ ਮਾਮਲੇ ਦੇ ਵਿੱਚ ਪੁਲਿਸ ਕੁਲਵਿੰਦਰ ਸਿੰਘ ਨੂੰ ਫੜਨ ਵਾਸਤੇ ਗਈ ਸੀ। ਪੰਜਾਬ ਪੁਲਿਸ ਦੀ CIA 1 ਦੀ ਜਿਹੜੀ ਟੋਲੀ ਸੀ ਉਹਦੇ ਉੱਤੇ ਪਿੰਡ ਵਾਲਿਆਂ ਨੇ ਪਥਰਾਓ ਸ਼ੁਰੂ ਕਰ ਦਿੱਤਾ। ਇੱਕ ASI ਆ ਹਰਜੀਵਨ ਸਿੰਘ, ਉਹਦੇ ਸਣੇ 4 ਜਿਹੜੇ ਪੁਲਿਸ ਵਾਲੇ ਆ ਉਹ ਇਸ ਜਿਹੜਾ ਪਥਰਾਓ ਕੀਤਾ ਗਿਆ ਉਹਦੇ ਵਿੱਚ ਜ਼ਖਮੀ ਹੋਏ। ਪੁਲਿਸ ਨੂੰ ਆਪਣੇ ਬਚਾਓ ਦੇ ਵਾਸਤੇ ਜਵਾਬੀ ਗੋਲੀ ਚਲਾਉਣੀ ਪਈ। ਕੁਲਵਿੰਦਰ ਸਿੰਘ ਦੇ ਚਾਚਾ ਤੇ ਇੱਕ ਨਸ਼ਾ ਸਮਗਲਰ ਜੱਗਾ ਸਿੰਘ, ਇਹਨਾਂ ਦੀ ਗੋਲੀਆਂ ਲੱਗਣ ਦੇ ਨਾਲ ਮੌਤ ਹੋਈ ਜਿਹੜੀ ਜੀ ਉਹ ਦੱਸੀ ਜਾਂਦੀ ਆ। ਜਿਹੜੇ ਜ਼ਖਮੀ ਪੁਲਿਸ ਮੁਲਾਜ਼ਮ ਨੇ ਉਹ ਬਠਿੰਡੇ ਦੇ ਮੈਕਸ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਹੈਗੇ ਨੇ। ਇਹਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਵਾਇਰਲ ਹੋਈਆਂ। ਚਸ਼ਮਦੀਦ ਜਿਹੜੇ ਗਵਾਹ ਨੇ ਉਹਨਾਂ ਦੇ ਮੁਤਾਬਕ ਪਿੰਡ ਵਾਸੀਆਂ ਨੇ ਕੁਝ ਪੁਲਿਸ ਮੁਲਾਜ਼ਮਾਂ ਦੀਆਂ ਜਿਹੜੀਆਂ ਸੀ ਧੌਣਾਂ ਦੇ ਵਿੱਚ ਰੱਸੀਆਂ ਪਾ ਕੇ ਉਹਨਾਂ ਨੂੰ ਘਸੀਟਿਆ ਤੱਕ, ਜਦੋਂ ਪੁਲਿਸ ਨੇ ਫਿਰ ਜਿਹੜੀ ਸੀ ਉਹ ਬਚਾਅ ਦੇ ਵਿੱਚ ਗੋਲੀ ਜਿਹੜੀ ਉਹ ਚਲਾਈ। ਕੁਝ ਪਿੰਡ ਵਾਸੀ ਇਹ ਵੀ ਕਹਿੰਦੇ ਆ ਕਿ ਪੁਲਿਸ ਨੇ ਪਹਿਲਾਂ ਜਿਹੜੀ ਗੋਲੀ ਚਲਾਈ ਜਿਹਦੇ ਤੋਂ ਪਿੰਡ ਵਾਲੇ ਜਿਹੜੇ ਜੀ ਉਹ ਭੜਕੇ ਤੇ ਉਹਨਾਂ ਨੇ ਮੁੜ ਕੇ ਜਿਹੜੀ ਦੀ ਇਹ ਵਾਰਦਾਤ ਕੀਤੀ। ਇਸ ਘਟਨਾ ਤੋਂ ਬਾਅਦ ਭਾਰੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਜੀ ਉਹ ਤਾਇਨਾਤ ਉੱਥੇ ਕੀਤੀ ਗਈ ਆ। ਕੁਝ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਉੱਥੋਂ ਦੀ ਲੋਕਲ ਪੁਲਿਸ ਨੂੰ ਨਹੀਂ ਦੱਸਿਆ ਗਿਆ, ਜਦੋਂ ਕਿ ਕੁਝ ਜਿਹੜੀਆਂ ਖਬਰਾਂ ਉਹ ਇਹ ਵੀ ਦੱਸ ਰਹੀਆਂ ਨੇ ਕਿ ਅਸਲ ਦੇ ਵਿੱਚ ਕਿਸੇ ਸਮਗਲਰ ਦਾ ਜਿਹੜਾ ਜੀ ਉਹ ਪਿੱਛਾ ਕਰਦਿਆਂ ਹੋਇਆਂ ਪੁਲਿਸ ਇਸ ਪਿੰਡ ਦੇ ਵਿੱਚ ਜਿਹੜਾ ਗਈ ਸੀ। ਜੇ ਉਹ ਹਰਿਆਣੇ ਦੀ ਪੁਲਿਸ ਨੂੰ ਨਾਲ ਲੈ ਕੇ ਜਾਂਦੀ ਤੇ ਉਦੋਂ ਤੱਕ ਉਹਦੇ ਨਿਕਲ ਜਾਣ ਦੇ ਜਿਹੜੇ ਜੀ ਆਸਾਰ ਸੀ, ਜਿਹਦੇ ਕਰਕੇ ਪੁਲਿਸ ਨੇ ਜਿਹੜੀ ਜੀ ਇੱਥੇ ਤੁਰੰਤ ਕਾਰਵਾਈ ਕੀਤੀ ਔਰ ਜਿਹਦੇ ਕਰਕੇ ਇੱਥੇ ਇੱਕ ਕਿਸਮ ਦੇ ਨਾਲ ਮੁਕਾਬਲਾ ਹੀ ਹੁੰਦਾ ਰਿਹਾ ਪੁਲਿਸ ਵਾਲਿਆਂ ਦਾ ਤੇ ਪਿੰਡ ਵਾਲਿਆਂ ਦਾ। ਜੀ ਅੱਗੇ ਗੱਲ ਕਰ ਜੀ, ਹਰਿਆਣੇ ਦੀਆਂ ਚੋਣਾਂ ਦੇ 10 ਕਰੋੜ ਦਾ ਤੇ ਨਸ਼ਾ ਆ ਗਿਆ ਆ, ਪਰ ਇਹ ਬੰਦ ਕਿੱਦਾਂ ਹੋਊਗਾ? ਦੇਖੋ ਜੀ, ਇਹ ਤਾਂ ਜਿਹੜਾ ਸਵਾਲਾਂ ਦਾ ਸਵਾਲ ਹੈ ਇਹ ਬੰਦ ਜਿਹੜਾ ਜੀ ਉਹ ਕਿਵੇਂ ਹੋਊਗਾ। ਅਸਲ ਦੇ ਵਿੱਚ ਜਿਹੜਾ ਹੈ ਨਾ ਜੀ, ਇਹ ਐਡਾ ਵੱਡਾ ਨੈਕਸਸ ਜਿਹੜਾ ਜੀ ਉਹ ਬਣ ਗਿਆ ਹੋਇਆ ਨਾ, ਜਿਹਦੇ ਵਿੱਚ ਸਮਗਲਰ ਸ਼ਾਮਲ ਨੇ, ਇਹਦੇ ਵਿੱਚ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਸ਼ਾਮਲ ਨੇ, ਇਹਦੇ ਵਿੱਚ ਰਾਜਨੀਤਿਕ ਗੱਠਜੋੜ ਜਿਹੜਾ ਉਹ ਸ਼ਾਮਲ ਹੈ। ਪੈਸਾ ਸੌਖਾ ਬਣਦਾ ਜੀ, ਜਿਹਦੇ ਕਰਕੇ ਦੇਖੋ ਜਦੋਂ ਸੌਖਾ ਪੈਸਾ, ਜਿਵੇਂ ਸਿਆਣੇ ਕਹਿੰਦੇ ਖੂਨ ਲੱਗ ਗਿਆ ਮੂੰਹ ਨੂੰ, ਤੇ ਇਸ ਕਰਕੇ ਉਹ ਕਿਵੇਂ ਜਿਹੜਾ ਜੀ ਹੋਣਾ। ਹੁਣ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਅਜੇ 21 ਤਰੀਕ ਨੂੰ ਚੋਣਾਂ ਨੇ ਜੀ। ਹੁਣ ਤੱਕ ਜਿਹੜਾ ਜੀ 9 ਕਰੋੜ ਤੇ 67 ਲੱਖ ਰੁਪਏ ਜਿਹੜੇ ਜੀ ਉਹ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਚੁੱਕੇ ਆ। ਜਿਹੜਾ ਹਰਿਆਣੇ ਦੇ ਮੁੱਖ ਚੋਣ ਅਧਿਕਾਰੀ ਆ ਉਹਨੇ ਇਹ ਗੱਲ ਜਿਹੜੀ ਆ ਜੀ ਦੱਸੀ ਆ ਕਿ ਹੁਣ ਤੱਕ ਜਿਹੜੀ 1,21,229 ਲੀਟਰ ਜਿਹੜੀ ਆ ਜੀ ਉਹ ਸ਼ਰਾਬ ਜ਼ਬਤ ਕੀਤੀ ਗਈ ਆ, ਜਿਹਦੀ ਕੀਮਤ ਪੌਣੇ 3 ਕਰੋੜ ਰੁਪਏ ਆ। ਔਰ ਆਬਕਾਰੀ ਵਿਭਾਗ ਦੇ ਵੱਲੋਂ ਜਿਹੜੀ 24,254 ਲੀਟਰ ਸ਼ਰਾਬ ਜਿਹੜੀ ਆ ਉਹ ਫੜੀ ਗਈ ਹੈ। ਇਹ ਵੱਖਰੀ ਫੜੀ ਗਈ ਹੈ, ਇਹਦੀ ਕੀਮਤ ਕੋਈ 61 ਲੱਖ ਰੁਪਏ ਜਿਹੜੀ ਆ ਉਹ ਦੱਸੀ ਗਈ ਹੈ। ਹੁਣ ਤੱਕ ਕੋਈ ਜਿਹੜਾ ਜੀ 3 ਕਰੋੜ ਦੇ ਕਰੀਬ ਨਗਦ ਪੈਸਾ ਜਿਹੜਾ ਜੀ ਉਹ ਫੜਿਆ ਗਿਆ। ਫਲਾਈਂਗ ਸਕੁਆਡ, ਸਟੈਟਿਕ ਸਰਵੇਲੈਂਸ ਟੀਮਾਂ ਦੇ ਵੱਲੋਂ ਨਸ਼ੀਲੇ ਪਦਾਰਥ ਜ਼ਬਤ ਜਿਹੜੇ ਕੀਤੇ ਗਏ ਆ, ਇਹਨਾਂ ਦੀ ਕੀਮਤ ਜਿਹੜੀ ਆ ਜੀ ਉਹ ਪੌਣੇ 4 ਕਰੋੜ ਰੁਪਈਆ ਹੈ। ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਾਸਤੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਨੇ ਉਹਨਾਂ ਦੇ ਵੱਲੋਂ 1,17,867 ਲਾਇਸੈਂਸੀ ਹਥਿਆਰ ਜਿਹੜੇ ਨੇ ਉਹਨਾਂ ਨੂੰ ਜਮ੍ਹਾਂ ਕੀਤਾ ਜਾ ਚੁੱਕਿਆ। ਬਿਨਾਂ ਲਾਇਸੈਂਸ ਵਾਲੇ 173 ਹਥਿਆਰ ਜਿਹੜੇ ਆ ਜੀ ਉਹ ਜ਼ਬਤ ਕੀਤੇ ਗਏ ਆ। ਇਹ ਕਿਹਾ ਗਿਆ ਜੇ ਕਿ ਪੁਲਿਸ ਦੇ ਵੱਲੋਂ ਥਾਂਦਾਰ ਤੇ ਨਾਕੇਬੰਦੀ ਜਿਹੜੀ ਆ ਜੀ ਉਹ ਕੀਤੀ ਗਈ ਆ। ਦੇਸੀ ਸ਼ਰਾਬ, ਇੰਗਲਿਸ਼ ਸ਼ਰਾਬ ਜਿਹੜੀ ਆ ਜੀ ਉਹ ਫੜੀ ਗਈ ਆ। ਡੋਡੇ ਵੱਡੀ ਮਾਤਰਾ ਦੇ ਵਿੱਚ ਫੜੇ ਗਏ ਨੇ। ਗਾਂਜਾ ਜਿਹੜਾ ਜੀ ਉਹ ਫੜਿਆ ਗਿਆ। ਅਫੀਮ ਦੀ ਜਿਹੜੀ ਆ ਜੀ ਉਹ ਵੱਡੀ ਮਾਤਰਾ ਉੱਥੋਂ ਫੜੀ ਆ। ਸਮੈਕ, ਲਾਹਣ, ਚਰਸ, ਜਿਹੜਾ ਚਿੱਟਾ, ਚੂਰਾ ਪੋਸਟ, ਸੁਲਫਾ, ਮਤਲਬ ਕੋਈ ਨਸ਼ਾ ਜਿਹੜਾ ਜੀ ਤੁਸੀਂ ਲੈ ਲਓ ਉਹ ਇੱਥੋਂ ਜਿਹੜਾ ਜੀ ਉਹ ਫੜਿਆ ਗਿਆ। ਸਵਾਲ ਜਿਹੜੇ ਐਵੇਂ ਜੀ ਇਹ ਆ ਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਉਸ ਟਾਈਮ ਇਹ ਏਡੀ ਵੱਡੀ ਗਿਣਤੀ ਦੇ ਵਿੱਚ ਨਸ਼ਾ ਜਿਹੜਾ ਜੀ ਉਹ ਫੜਿਆ ਜਾਂਦਾ, ਪਰ ਐਸ ਸੂਨ ਇਲੈਕਸ਼ਨਾਂ ਹੋ ਜਾਣਗੀਆਂ ਫਿਰ ਤੁਸੀਂ ਦੇਖਣਾ ਇਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਦਾ। ਇਹਦਾ ਇੱਕ ਮਤਲਬ ਜਿਹੜਾ ਜੀ ਉਹ ਦੀਦਾ ਕਿ ਜਿਹੜਾ ਚੋਣ ਕਮਿਸ਼ਨ ਹੈ ਉਦੋਂ ਉਹਦਾ ਜਿਹੜਾ ਜੀ ਡੰਡਾ ਸ਼ੁਰੂ ਹੋ ਜਾਂਦਾ ਤੇ ਡਿਪਟੀ ਕਮਿਸ਼ਨਰਾਂ ਦੇ ਅੰਡਰ ਜਿਹੜਾ ਜੀ ਆ ਜਾਂਦਾ ਸਾਰਾ ਕੁਝ। ਜਦੋਂ ਉਹਨਾਂ ਦੇ ਅੰਡਰ ਤੋਂ ਜਿਹੜਾ ਜੀ ਬਾਹਰ ਨਿਕਲਦਾ ਫਿਰ ਪੁਲਿਸ ਦੇ ਸਿੱਧੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਂਦਾ ਤੇ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਇਹ ਫੇਰ ਵਿਕਣਾ ਸ਼ੁਰੂ ਹੋ ਜਾਂਦਾ।
ਜੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਯਾਦ ਹੋਣ, ਉਦੋਂ ਪਰ ਪਿੱਛੇ ਜਾ ਕੇ ਵਿਧਾਨ ਸਭਾ ਦੀਆਂ ਚੋਣਾਂ ਯਾਦ ਹੋਣ, ਤਾਂ ਉਦੋਂ ਕਿੰਨੀ ਮਾਤਰਾ ਦੇ ਵਿੱਚ, ਕਿੰਨੀ ਭਾਰੀ ਮਾਤਰਾ ਦੇ ਵਿੱਚ ਨਸ਼ੇ ਜਿਹੜੇ ਦੀ ਉਹ ਪੰਜਾਬ ਦੇ ਵਿੱਚੋਂ ਫੜੇ ਗਏ ਸਨ। ਅੱਜ ਫੜੇ ਜ਼ਰੂਰ ਜਾ ਰਹੇ ਆ, ਪਰ ਜਿੰਨੀ ਵੱਡੀ ਮਾਤਰਾ ਦੇ ਵਿੱਚ ਉਦੋਂ ਫੜੇ ਜਾ ਰਹੇ ਸੀ, ਉਹਨੇ ਤਾਂ ਹੁਣ ਨਹੀਂ ਜਿਹੜਾ ਦੀ ਉਹ ਫੜੇ ਜਾ ਰਹੇ। ਔਰ ਇਹ ਵੀ ਆ ਕਿ ਇਹ ਜਿਹੜਾ ਪੰਜਾਬ ਦੇ ਨਸ਼ਾ ਸਮਗਲਰ ਨੇ, ਉਹਨਾਂ ਦੇ ਪੈਰ ਜਿਹੜੇ ਆ ਦੀ ਉੱਥੋਂ ਹੁਣ ਪੰਜਾਬ ਤੱਕ ਸੀਮਤ ਨਹੀਂ ਹੈਗੇ। ਜਿਹੜੇ ਗੁਆਂਢੀ ਸੂਬੇ ਪਹਿਲਾਂ ਕੱਛਾਂ ਵਜਾਉਂਦੇ ਸੀ ਵੀ ਸਾਡੇ ਸਭ ਕੁਝ ਠੀਕ ਹੈ, ਹੁਣ ਹਾਲਾਤ ਉਹਨਾਂ ਦੇ ਵੀ ਜਿਹੜੇ ਦੀ ਉਹ ਮਾੜੇ ਬਣਦੇ ਜਾ ਰਹੇ ਆ। ਇਹਦੇ ਵਿੱਚ ਹਰਿਆਣਾ ਖਾਸ ਤੌਰ ਦੇ ਉੱਤੇ ਜਿਹੜਾ ਦੀ ਉਹ ਸ਼ਾਮਲ ਹੈ। ਇਹ ਕਿਹਾ ਜਾਂਦਾ ਹੈ ਕਿ ਉੱਥੇ ਵੀ ਹੁਣ ਨਸ਼ਾ ਜਿਹੜਾ ਜੀ ਉਹਦੀ ਅਵੇਲੇਬਿਲਿਟੀ ਹੋ ਗਈ ਹੈ। ਖਾਸ ਤੌਰ ਦੇ ਉੱਤੇ ਚਿੱਟਾ ਜਿਹੜਾ ਉਹ ਹਰਿਆਣੇ ਦੇ ਵਿੱਚ ਜਿਹੜੇ ਜ਼ਮੀਨਾਂ ਜਾਇਦਾਦਾਂ ਵਾਲੇ ਨੇ ਜੀ, ਉਹਨਾਂ ਦੇ ਮੁੰਡਿਆਂ ਦੇ ਉੱਤੇ ਉਹਦਾ ਡੰਗ ਜਿਹੜਾ ਜੀ ਉਹ ਤਿੱਖਾ ਹੋ ਗਿਆ। ਇਹੀ ਹਾਲਾਤ ਜਿਹੜੇ ਜੀ ਉਹ ਹਿਮਾਚਲ ਦੇ ਵਿੱਚ ਵੀ ਜਿਹੜਾ ਉਹ ਬਣਦੇ ਜਾ ਰਹੇ, ਜਿਹੜਾ ਕਿ ਟੂਰਿਸਟ ਪਲੇਸ ਹੈ। ਉੱਥੇ ਵੀ ਜਿਹੜੀ ਹੈ ਜੀ ਨਸ਼ਿਆਂ ਦੀ ਭਰਮਾਰ ਹੁੰਦੀ ਜਿਹੜੀ ਉਹ ਤੁਰੀ ਜਾ ਰਹੀ ਆ। ਔਰ ਜ਼ੀਰਕਪੁਰ, ਚੰਡੀਗੜ੍ਹ, ਜਿਹੜਾ ਪੰਚਕੂਲਾ ਏਰੀਆ, ਇਹਦੇ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ। ਇੱਥੇ ਤਾਂ ਜ਼ੀਰਕਪੁਰ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਮਹਿੰਗੇ ਤੋਂ ਮਹਿੰਗਾ ਜਿਹੜਾ ਨਸ਼ਾ ਉਹ ਵੀ ਇਸ ਵੇਲੇ ਅਵੇਲੇਬਲ ਹੁੰਦਾ। ਔਰ ਇਹ ਕਿਹਾ ਜਾਂਦਾ ਕਿ ਉੱਥੇ ਜਿਹੜੀਆਂ ਪਾਰਟੀਆਂ ਚੱਲਦੀਆਂ ਨੇ, ਰੇਪ ਪਾਰਟੀਆਂ ਰਾਤ ਭਰ ਚੱਲਦੀਆਂ ਨੇ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ। ਜਿਹੜੇ ਤੜਕੇ 4-4 ਵਜੇ ਤੱਕ ਜਿਹੜਾ ਦੀ ਉਹ ਚੱਲਦੀਆਂ ਨੇ, ਔਰ ਉਹਦੇ ਵਿੱਚ ਸ਼ਰੇਆਮ ਨਸ਼ੇ ਦੀ ਵਰਤੋਂ ਜਿਹੜੀ ਆ ਉਹ ਹੁੰਦੀ ਆ। ਉਹ ਵੀ ਪੁਲਿਸ ਦੇ ਜਿਹੜਾ ਦੀ ਉਹ ਨੱਕ ਦੇ ਹੇਠ, ਤੇ ਕੋਈ ਨਾ ਕੋਈ ਤਾਂ ਜਿਹੜਾ ਦੀ ਉਹਨੂੰ ਵਿਕਾਉਂਦਾ ਹੀ ਆ ਨਾ। ਸ਼ਹਿ ਜਿਹੜੀ ਆ ਉਹ ਜ਼ਰੂਰ ਜਿਹੜੀ ਉਹ ਰਹਿੰਦੀ ਆ। ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਆ ਪੁਲਿਸ ਦੇ ਉੱਤੇ ਹਮਲੇ ਦੀ, ਉਹ ਮੰਦਭਾਗੀਆਂ ਘਟਨਾਵਾਂ ਨੇ ਤੇ ਪੁਲਿਸ ਦੇ ਉੱਤੇ ਲੋਕਾਂ ਦਾ ਹਮਲਾ ਹੋ ਰਿਹਾ। ਪਰ ਇਹਦਾ ਦੂਜਾ ਪੱਖ ਇਹ ਆ ਕਿ ਥਾਂ ਥਾਂ ਦੇ ਉੱਤੋਂ ਕਾਲੀਆਂ ਭੇਡਾਂ ਦੇ ਜਿਹੜੇ ਜੀ ਰਲੇ ਹੋਣ ਦਾ ਜ਼ਿਕਰ ਵੀ ਅਕਸਰ ਹੁੰਦਾ ਹੈ। ਬਿਲਕੁਲ, ਪਰ ਇਹਨੂੰ ਬੰਦ ਕੌਣ ਕਰੂਗਾ? ਜੇ ਨਹੀਂ ਬੰਦ ਕਰਨਾ ਉਹੀ ਤਾਂ ਅੱਗੇ ਫਿਰੋਜ਼ਪੁਰ ਜੇ ਉਹ ਜਿਹੜਾ ਸਰਹੱਦੀ ਇਲਾਕਾ ਆ, ਉਹ ਜੇ ਗੱਲ ਕਰੀ ਉਹਨਾਂ ਦੀ ਗੱਲ ਅਸੀਂ ਰੋਜ਼ ਸੁਣਦੇ, ਦਹਿਸ਼ਤ ਫੈਲਾਈ ਹੋਈ ਆ। ਕੀ ਕਾਰਨ ਕੀ? ਦੇਖੋ, ਆਮ ਬੰਦੇ ਨੂੰ ਤਾਂ ਉੱਥੇ ਨਹੀਂ ਪਤਾ ਬਹੁਤਾ ਕਿ ਡਰੋਨ ਜਿਹੜਾ ਦੀ ਉਹ ਕੀ ਹੁੰਦਾ, ਪਰ ਇੰਨਾ ਜ਼ਰੂਰ ਹੈ ਇਹ ਡਰੋਨ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਹੋਈ ਪਈ ਆ। ਇੰਨੇ ਡਰੋਨ ਕਿੱਥੋਂ ਆ ਗਏ, ਇਹ ਆਪਣੇ ਆਪ 'ਚ ਸਵਾਲ ਹੈ। ਆਪਾਂ ਇੱਥੇ ਅਕਸਰ ਵਿਆਹਾਂ ਸ਼ਾਦੀਆਂ ਦੇ ਉੱਤੇ ਡਰੋਨ ਜਿਹੜਾ ਜੀ ਉਹਨੂੰ ਦੇਖਦੇ ਹਾਂ, ਫੋਟੋਗ੍ਰਾਫੀ ਕਰਦੇ ਹਾਂ। ਇੱਕ ਛੋਟਾ ਜਿਹਾ ਕੈਮਰਾ ਜਿਹੜਾ ਜੀ ਉਹ ਚੁੱਕ ਕੇ ਉਹ ਰੌਲਾ ਬਹੁਤ ਪਾਉਂਦਾ, ਕਿਉਂਕਿ ਇੰਨਾ ਕੁ ਭਾਰ ਉਹ ਝੱਲਦਾ। ਮੇਰੀ ਕਿਸੇ ਦੇ ਨਾਲ ਗੱਲ ਜਿਹੜੀ ਉਹ ਹੋ ਰਹੀ ਸੀ, ਉਹ ਦੱਸ ਰਹੇ ਸਨ ਕਿ ਜਿੰਨੇ ਭਾਰ ਦੀ ਗੱਲ ਕੀਤੀ ਜਾ ਰਹੀ ਆ, ਇੰਨਾ ਭਾਰ ਚੁੱਕ ਕੇ ਡਰੋਨ ਜਿਹੜਾ ਜੀ ਉਹ ਆ ਨਹੀਂ ਸਕਦਾ। ਜਿਵੇਂ ਕਿਹਾ ਜਾ ਰਿਹਾ ਕਿ ਸਰਹੱਦਾਂ ਜਿਹੜੀਆਂ ਜੀ ਉਹ ਕ੍ਰੋਸ ਕਰ ਰਿਹਾ, ਲਗਾਤਾਰ ਫੜੋ ਫੜੀ ਜਿਹੜੀ ਆ ਜੀ ਉਹ ਨੌਜਵਾਨਾਂ ਦੀ ਹੋ ਰਹੀ ਆ, ਚਾਹੇ ਉਹ ਤਰਨਤਾਰਨ ਵਾਲਾ ਮਾਮਲਾ, ਚਾਹੇ ਬਾਕੀ ਜਗ੍ਹਾ ਦੇ ਉੱਤੇ ਆ। ਫਿਰੋਜ਼ਪੁਰ ਜ਼ਿਲ੍ਹੇ ਦੇ 2 ਪਿੰਡਾਂ ਟਿੰਡੀਵਾਲਾ ਤੇ ਹਜ਼ਾਰਾਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਡਰੋਨ ਦੀ ਹਰਕਤ ਜਿਹੜੀ ਆ ਜੀ ਉਹ ਵੇਖੀ ਜਾ ਰਹੀ ਆ। ਇਹਨਾਂ ਪਿੰਡਾਂ ਦੇ ਵਿੱਚ ਤੇ ਨੇੜੇ ਦੇ ਪਿੰਡਾਂ ਦੇ ਵਿੱਚ ਸੁਰੱਖਿਆ ਏਜੰਸੀਆਂ ਜਿਹੜੀਆਂ ਜੀ ਉਹ ਚੁਕੰਨੀਆਂ ਹੋ ਗਈਆਂ ਨੇ। ਸੁਰੱਖਿਆ ਏਜੰਸੀਆਂ ਇਸ ਨਾਲ ਹਰਕਤ ਦੇ ਵਿੱਚ ਆਉਂਦਿਆਂ ਦੋਵਾਂ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਕੱਲੇ ਘਰ ਦੀ ਤਲਾਸ਼ੀ ਤੋਂ ਇਲਾਵਾ ਹਰ ਖੇਤ ਦੀ ਤਲਾਸ਼ੀ ਲਈ ਜਾ ਰਹੀ ਆ। ਫਿਰੋਜ਼ਪੁਰ ਪੁਲਿਸ ਜਿਹੜੀ ਆ ਜੀ ਉਹ ਹਰ ਪੁਆਇੰਟ ਆਫ ਵਿਊ ਤੋਂ ਇਹਦੀ ਜਾਂਚ ਕਰ ਰਹੀ ਆ। BSF ਦੇ ਵੱਲੋਂ ਫਿਰੋਜ਼ਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਮੁਤਾਬਕ ਉਹਨਾਂ ਨੇ ਹਜ਼ਾਰਾਂ ਪਿੰਡ ਦੇ ਨਜ਼ਦੀਕ, ਇਹ ਪਿੰਡ ਦਾ ਨਾਂ ਹੈ ਜੀ ਹਜ਼ਾਰਾਂ, ਉੱਥੋਂ ਉਹਦੇ ਨਜ਼ਦੀਕ ਡਰੋਨ ਦੀ ਮੂਵਮੈਂਟ ਵੇਖੀ ਤਾਂ BSF ਨੇ ਇਹਦੇ ਉੱਪਰ ਸ਼ੇਅਰ ਰਾਉਂਡ ਫਾਇਰ ਕੀਤੇ, ਪਰ ਦੂਰੀ ਹੋਣ ਕਰਕੇ ਉਹਦੇ ਕਿਹਾ ਗਿਆ ਕਿ ਉਹਦੀ ਰੇਂਜ ਦੇ ਵਿੱਚ ਨਹੀਂ ਆ ਸਕਿਆ। ਇਸ ਤੋਂ ਬਾਅਦ ਪੁਲਿਸ ਜਿਹੜੀ ਫਿਰੋਜ਼ਪੁਰ ਦੀ ਆ ਉਹਨੂੰ ਇਹ ਵੀ ਕਿਹਾ ਗਿਆ, ਉੱਥੇ ਦਰਜ ਜਿਹੜੀ ਦੀ ਉਹ ਕਰਾਈ ਗਈ। ਹਜ਼ਾਰਾਂ ਪਿੰਡ ਤੇ ਟਿੰਡੀਵਾਲਾ ਦੇ ਵਿੱਚ ਕਈ ਵਾਰੀ ਪੁਲਿਸ ਨੇ ਜਿਹੜਾ ਜੀ ਉਹ ਛਾਣ ਲਿਆ। ਪਿੰਡ ਦੇ ਵਿੱਚ ਸ਼ੱਕੀਆਂ ਦੇ ਉੱਤੇ ਨਿਗਾਹ ਜਿਹੜੀ ਦੀ ਉਹ ਰੱਖੀ ਜਾ ਰਹੀ ਆ। ਕਈਆਂ ਤੋਂ ਪਿੰਡ ਦੇ ਵਿੱਚ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ ਆ। ਡਰੋਨ ਕਿੱਥੇ ਗਏ ਇਹ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ, ਕਿਉਂਕਿ ਇਹ ਕਿਹਾ ਗਿਆ ਕਿ ਡਰੋਨ ਆਏ ਆ ਪਰ ਰੇਂਜ ਤੋਂ ਜਿਹੜਾ ਜੀ ਉਹ ਬਾਹਰ ਚਲੇ ਗਏ। ਸ਼ੱਕੀ ਕੌਣ ਨੇ ਜਿਨ੍ਹਾਂ ਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਰੱਖੀ ਜਾ ਰਹੀ ਆ। ਪਿੰਡਾਂ ਦੇ ਹਰ ਘਰ ਨੂੰ ਜਿਹੜਾ ਜੀ ਉਹ ਛਾਣ ਲਿਆ। ਸੁਰੱਖਿਆ ਏਜੰਸੀਆਂ ਦੇ ਖੁਫੀਆ ਵਿੰਗ ਜਿਹੜੇ ਨੇ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਪਿੰਡਾਂ ਦੇ ਵਿੱਚ ਜਾਣਕਾਰੀ ਇਕੱਠੀ ਕਰਨੀ ਕੀਤੀ ਆ। ਪਿੰਡ ਵਾਸੀ ਦੱਬੀ ਜ਼ਬਾਨ ਦੇ ਵਿੱਚ ਇਹ ਜ਼ਿਕਰ ਕਰ ਰਹੇ ਆ ਕਿ ਉਹਨਾਂ ਨੇ ਅਜਿਹੀ ਲਾਈਟ ਪਹਿਲਾਂ ਕਦੀ ਨਹੀਂ ਵੇਖੀ, ਜਿਹੜੀ ਕਿ 2 ਦਿਨ ਪਹਿਲਾਂ ਪਿੰਡ ਦੇ ਵਿੱਚ ਵੇਖਣ ਨੂੰ ਮਿਲੀ। ਦੋਵੇਂ ਪਿੰਡ ਬਾਰਡਰ ਤੋਂ ਕੋਈ 500-700 ਮੀਟਰ ਦੇ ਦੂਰੀ ਦੇ ਉੱਤੇ ਜਿਹੜਾ ਜੀ ਉਹ ਸਥਿਤ ਹੈ। ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀ ਕਹਿੰਦੇ ਆ ਕਿ ਉਹ ਕੋਈ ਪੱਖ ਜਿਹੜਾ ਛੱਡਣਾ ਨਹੀਂ ਚਾਹੁੰਦੇ। ਉਹਨਾਂ ਨੂੰ ਸ਼ੱਕ ਹੈ ਕਿ ਜੇ ਡਰੋਨ ਭਾਰਤ ਵਾਲੇ ਪਾਸੇ ਆਏ ਆ ਤਾਂ ਉਹਦੀ ਡਿਲੀਵਰੀ ਵੀ ਹੋਣ ਦੇ ਸੰਕੇਤ ਜਿਹੜੇ ਆ ਜੀ ਉਹ ਮਿਲ ਸਕਦੇ ਆ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਗਵਾਂਢੀ ਮੁਲਕ ਜਿਹੜਾ ਜੀ ਉਹ ਡਰੋਨ ਦੇ ਰਾਹੀਂ ਇੱਧਰ ਹਥਿਆਰ ਜਿਹੜੇ ਆ ਉਹ ਭੇਜ ਰਿਹਾ।
ਡਰੋਨ ਕਿਸੇ ਪਿੰਡ ਵਾਲੇ ਨੇ ਨਹੀਂ ਵੇਖਿਆ, ਉਹਨਾਂ ਨੇ ਲਾਈਟ ਵੇਖੀ ਹੈ। ਇਹ ਲਾਈਟ ਕਿਹੜੇ ਤਰੀਕੇ ਦੀ ਸੀ? ਡਰੋਨ ਲਾਈਟਾਂ ਜਗਾ ਕੇ ਆਇਆ, ਉਹਦੇ ਲਾਈਟਾਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ। ਇਸ ਤਰ੍ਹਾਂ ਦੇ ਜਿਹੜੇ ਭੇਦ ਭਰੇ ਸਵਾਲ ਹੈ ਉਹ ਜ਼ਰੂਰ ਨੇ। ਜਿਨ੍ਹਾਂ ਘਰਾਂ ਦੇ ਵਿੱਚ ਮੁੰਡੇ ਵਗੈਰਾ ਜਵਾਨ ਨੇ ਜੀ, ਉਹਨਾਂ ਘਰਾਂ ਨੂੰ ਫਿਕਰ ਜਿਹੜਾ ਜੀ ਉਹ ਜ਼ਰੂਰ ਲੱਗਿਆ ਹੋਇਆ ਕਿ ਬਾਰ-ਬਾਰ ਸੁਰੱਖਿਆ ਬਲਾਂ ਦੀ ਜਿਹੜੀ ਤਲਾਸ਼ੀ ਆ ਉਹ ਉਹਨਾਂ ਦੇ ਮਨਾਂ ਦੇ ਅੰਦਰ ਇੱਕ ਵੱਡਾ ਡਰ ਪੈਦਾ ਕਰ ਰਹੀ ਹੈ। ਜੀ ਬਿਲਕੁਲ। ਅੱਜ ਇਸ ਤਰ੍ਹਾਂ ਪਿੱਛੇ ਇਲੈਕਸ਼ਨਾਂ ਤੋਂ ਪਹਿਲਾਂ ਇੰਨਾ ਅਸਲਾ ਆ ਗਿਆ ਫੌਜੀਆਂ ਦੇ ਉੱਤੇ, ਆਪਣੇ ਆਪ ਹੀ ਹਮਲਾ ਕਰਵਾ ਦਿੱਤਾ ਸੀਗਾ, ਤੇ ਉਹਨਾਂ ਨੂੰ ਡਰੋਨ ਦੀ ਕੀ ਲੋੜ ਪਈ ਆ। ਤਾਂ ਅੱਗੇ ਗੱਲ ਕਰਦੇ ਆ, ਜਿਹੜਾ ਰਫਾਲ ਜਹਾਜ਼, ਲੜਾਕੂ ਜਹਾਜ਼ ਖਰੀਦਿਆ ਭਾਰਤ ਨੇ, ਟਰੋਲ ਬਣਿਆ ਪਿਆ ਆ ਕਿ ਜਿਹੜਾ ਨਿੰਬੂ ਆ ਤੇ ਜਿਹੜਾ ਨਾਰੀਅਲ ਆ ਉਹ ਹੁਣ ਰੱਖਿਆ ਕਰਨਗੇ ਇਸ ਲੜਾਕੂ ਜਹਾਜ਼ ਦੀ, ਜੋ ਕਰੋੜਾਂ ਦੀ ਕੀਮਤ। ਦੇਖੋ ਜੀ, ਐਕਚੁਅਲੀ ਇਸ ਵੇਲੇ ਜਿਹੜੀ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਟਰੋਲਿੰਗ ਜਿਹੜੀ ਆ ਉਹ ਹੋ ਰਹੀ ਆ। ਇਹ ਟਰੋਲਿੰਗ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਕਿ ਜਿਹੜਾ ਫਰਾਂਸ ਤੋਂ ਲੜਾਕੂ ਜਹਾਜ਼ ਮਿਲਿਆ ਰਫੇਲ, ਉਹਨੂੰ ਲੈਣ ਗਏ ਭਾਰਤ ਦੇ ਰੱਖਿਆ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਹੁਰੀ, ਉਹਨਾਂ ਨੇ ਉਹਦੀ ਜਿਹੜੀ ਪੂਜਾ ਕੀਤੀ, ਉਹਦੀਆਂ ਫੋਟੋਆਂ ਤੇ ਉਹਦੀ ਵੀਡੀਓਜ਼ ਨੂੰ ਲੈ ਕੇ ਜਿਹੜੀ ਟਰੋਲਿੰਗ ਹੋ ਰਹੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇੱਕ ਪੁਰਾਣੀ ਜਿਹੜੀ ਵੀਡੀਓ ਆ ਉਹ ਵੀ ਇਸ ਵੇਲੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਮੁੜ ਕੇ ਫੇਰ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਆ। ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਖ ਰਹੇ ਆ ਕਿ ਲੋਕ ਨਵੀਂ ਕਾਰ ਲੈ ਕੇ ਉਹਦੇ ਉੱਤੇ ਪਤਾ ਨਹੀਂ ਕਿਉਂ ਨਿੰਬੂ ਤੇ ਮਿਰਚਾਂ ਜਿਹੜੀਆਂ ਦੀ ਉਹ ਢੱਕ ਦਿੰਦੇ ਆ। ਉਹ ਕਹਿੰਦੇ ਕਿ ਇਸ ਯੁੱਗ ਦੇ ਵਿੱਚ ਅਜਿਹੇ ਵਹਿਮ ਭਰਮ ਨੂੰ ਮੰਨਣ ਵਾਲੇ ਲੋਕ ਕਿਤੇ ਨਹੀਂ ਪਹੁੰਚ ਸਕਦੇ। ਦੂਜਾ ਪੱਖ ਇਹ ਆ ਕਿ ਇਹ ਜਿਹੜਾ ਜਦੋਂ ਇਹ ਪਹਿਲਾ ਜਹਾਜ਼ ਜਿਹੜਾ ਜੀ ਉਹਦੀ ਖੇਪ ਲਈ ਗਈ ਆ, ਉਹਦੇ ਉੱਤੇ ਨਾਰੀਅਲ ਰੱਖਿਆ ਗਿਆ ਜੀ, ਉਹਦੇ ਉੱਤੇ ਜਿਹੜਾ ਜੀ ਸੰਧੂਰ ਦੇ ਨਾਲ ਕੁਝ ਬਣਾਇਆ ਗਿਆ, 2 ਨਿੰਬੂ ਜਿਹੜੇ ਆ ਉਹ ਉਹਦੇ ਟਾਇਰਾਂ ਦੇ ਹੇਠ ਜਿਹੜਾ ਜੀ ਮੂਹਰੇ ਰੱਖੇ ਗਏ ਆ। ਟਰੋਲਿੰਗ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਕਿ ਇੱਕ ਪਾਸੇ ਤਾਂ ਇਹ ਆਧੁਨਿਕ ਲੜਾਕੂ ਜਹਾਜ਼ ਹੈ ਔਰ ਉਹ ਇਹ ਜਿਹੜਾ ਕਿ ਮੁਲਕ ਦੀ ਰੱਖਿਆ ਕਰੂਗਾ, ਸਰਕਾਰ ਦੇ ਦੱਸਣ ਦੇ ਮੁਤਾਬਕ। ਲੋਕ ਸਵਾਲ ਇਹ ਕਰ ਰਹੇ ਆ ਕਿ ਉਹ ਮੁਲਕ ਦੀ ਰੱਖਿਆ ਕਰੂਗਾ, ਕੀ ਉਹਦੀ ਰੱਖਿਆ ਨਿੰਬੂ ਜਿਹੜਾ ਜੀ ਤੇ ਨਰੇਲ ਆ ਉਹ ਕਰਨਗੇ? ਭਾਜਪਾ ਦੇ, ਕਿਉਂਕਿ ਕਾਂਗਰਸ ਜਿਹੜੀ ਆ ਜੀ ਉਹਨੇ ਵੀ ਇਹਦੀ ਆਲੋਚਨਾ ਜਿਹੜੀ ਦੀ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹ ਕੀਤੀ। ਕਾਂਗਰਸੀ ਨੇਤਾ ਮਲਕਰਜਨ ਖੜਗੇ ਨੇ ਇਸ ਪੂਜਾ ਦੇ ਉੱਤੇ ਜਿਹੜਾ ਜੀ ਇਹ ਕਿਹਾ ਕਿ ਇਸ ਤਰ੍ਹਾਂ ਦਾ ਤਮਾਸ਼ਾ ਕਰਨ ਦੀ ਲੋੜ ਨਹੀਂ ਸੀ। ਉਹਨਾਂ ਨੇ ਕਿਹਾ ਕਿ ਅਸੀਂ ਬੋਫਰਸ ਵਰਗੇ ਹਥਿਆਰ ਖਰੀਦੇ ਤਾਂ ਉੱਥੇ ਕੋਈ ਨਹੀਂ ਗਿਆ ਔਰ ਬਿਨਾਂ ਕਿਸੇ ਦਿਖਾਵੇ ਤੋਂ ਉਹਨੂੰ ਜਿਹੜਾ ਜੀ ਉਹ ਲਿਆਂਦਾ ਗਿਆ ਸੀਗਾ। ਕਾਂਗਰਸੀ ਆਗੂ ਹੈ ਇੱਕ ਰਾਸ਼ਦ ਅਲਵੀ, ਉਹ ਕਹਿੰਦਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਪੂਰੇ ਤਰੀਕੇ ਨਾਲ ਨਾਟਕਬਾਜ਼ ਹੈ। ਤੁਸੀਂ ਫਰਾਂਸ ਜਾ ਰਹੇ ਆ, ਪੂਜਾ ਕਰ ਰਹੇ ਆ, ਕੀ ਪਹਿਲਾਂ ਰਾਫੇਲ ਜੈਟ ਭਾਰਤ ਜਿਹੜਾ ਉਹ ਨਹੀਂ ਸੀ ਆ ਰਿਹਾ? ਜੇ ਤੁਸੀਂ ਵਿਦੇਸ਼ ਜਾ ਰਹੇ ਹੋ ਤੇ ਉੱਥੇ ਜਾ ਕੇ ਨਾਟਕ ਕਰ ਰਹੇ ਹੋ। ਉਹਨਾਂ ਕਿਹਾ ਕਿ ਸਵਾਲ ਇਹ ਆ ਕਿ ਸਰਕਾਰ ਜਿਹੜੀ ਆ ਉਹ ਅਟਲ ਬਿਹਾਰੀ ਵਾਜਪੇਈ ਨੂੰ ਆਪਣਾ ਨੇਤਾ ਮੰਨਦੀ ਹੈ ਜਾਂ ਨਹੀਂ। ਜੇ ਉਹ ਮੰਨਦੇ ਆ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ 6 ਸਾਲ ਦੇ ਕਾਰਜਕਾਲ ਦੇ ਵਿੱਚ ਕਦੀ ਵੀ ਫਰਾਂਸ ਜਾ ਕੇ ਉਹਨਾਂ ਨੇ ਡਰਾਮਾ ਨਹੀਂ ਸੀ ਕੀਤਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਾਂਗਰਸ ਦੇ ਬਿਆਨ ਦੀ ਆਲੋਚਨਾ ਕਰ ਰਹੀ ਹੈ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਕਾਂਗਰਸ ਬੁਖਲਾ ਗਈ ਆ, ਜਿਹਦੇ ਕਰਕੇ ਉਹ ਰਾਜਨਾਥ ਸਿੰਘ ਹੋਰਾਂ ਦੇ ਵੱਲੋਂ ਰਾਫੇਲ ਦੀ ਪੂਜਾ ਕੀਤੇ ਜਾਣ ਨੂੰ ਤਮਾਸ਼ਾ ਕਹਿ ਰਹੀ ਆ। ਭਾਜਪਾ ਨੇ ਕਾਂਗਰਸ ਦੇ ਉੱਤੇ ਦੋਸ਼ ਲਾਇਆ ਕਿ ਹਵਾਈ ਸੈਨਾ ਦੇ ਵਿੱਚ ਜਿਹੜਾ ਇਹ ਲੇਟੈਸਟ ਜਿਹੜੀ ਤਕਨੀਕ ਆ ਰਹੀ ਆ ਇਹਦਾ ਕਾਂਗਰਸ ਵਿਰੋਧ ਕਰ ਰਹੀ ਹੈ। ਇਹ ਵੀ ਕਿਹਾ ਕਿ ਭਾਰਤੀ ਰੀਤੀ ਰਿਵਾਜ ਤੇ ਪਰੰਪਰਾ ਦਾ ਮਜ਼ਾਕ ਜਿਹੜਾ ਜੀ ਉਹ ਉਡਾਇਆ ਜਾ ਰਿਹਾ। ਭਾਜਪਾ ਨੇ ਟਵੀਟ ਕਰਕੇ ਕਿਹਾ ਕਿ ਜਿਹੜੀ ਪਾਰਟੀ ਕਵਾਤਰੋਚੀ ਦੀ ਪੂਜਾ ਕਰਦੀ ਆ ਉਹਦੇ ਵਾਸਤੇ ਸ਼ਸਤਰ ਪੂਜਾ ਜਿਹੜੀ ਆ ਜੀ ਉਹ ਮਾੜੀ ਮੋਟੀ ਗੱਲ ਜਿਹੜੀ ਉਹ ਹੋ ਸਕਦੀ ਹੈ। ਔਰ ਭਾਜਪਾ ਦੇ ਜਿਹੜੇ ਪ੍ਰਧਾਨ ਅਮਿਤ ਸ਼ਾਹ ਨੇ ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਨੂੰ ਇਹ ਸੋਚਣਾ ਚਾਹੀਦਾ ਕਿ ਉਹਨੇ ਕਿਹਦਾ ਸਮਰਥਨ ਜਿਹੜਾ ਜੀ ਉਹ ਕਰਨਾ ਹੈ ਤੇ ਕਿਹਦਾ ਨਹੀਂ। ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਸ਼ਸਤਰ ਪੂਜਾ ਜਿਹੜੀ ਆ ਜੀ ਉਹ ਭਾਰਤ ਦੇ ਵਿੱਚ ਪਹਿਲਾਂ ਵੀ ਹੁੰਦੀ ਰਹੀ ਹੈ ਤੇ ਉਸੇ ਹੀ ਤਰਜ਼ ਦੇ ਉੱਤੇ ਇਹ ਵੀ ਹੋ ਰਹੀ ਹੈ। ਅੱਗੇ ਗੱਲ ਕਰਦੇ ਜੀ, ਇੱਕ ਫੌਜੀ ਸੀਗਾ ਤੇਗ ਬਹਾਦਰ, ਤੇ ਉਸਨੇ ਪਹਿਲਾਂ ਵੀ ਲੜੀ ਸੀਗੀ ਤੇ ਹੁਣ ਵੀ ਉਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਹਰਿਆਣੇ ਦੇ ਖਿਲਾਫ ਇਲੈਕਸ਼ਨ ਲੜੀ ਜਾਵੇ, ਪਰ ਉਸਨੂੰ ਹਿਰਾਸਤ ਇਹ ਉਹੀ ਆ ਜੀ। BSF ਦਾ ਸਾਬਕਾ ਜਵਾਨ ਜੀ ਨੇ ਇੱਕ ਵੀਡੀਓ ਪਾ ਕੇ ਤਰਥੱਲੀ ਮਚਾ ਦਿੱਤੀ ਸੀਗੀ ਕਿ BSF ਦੇ ਵਿੱਚ ਗੰਦਾ ਖਾਣਾ ਜਿਹੜਾ ਜੀ ਉਹ ਮਿਲਦਾ, ਚੱਜ ਦਾ ਖਾਣਾ ਨਹੀਂ ਮਿਲਦਾ। ਔਰ ਉਦੋਂ ਬਾਅਦ ਕਿਹੜੇ ਤਰੀਕੇ ਦੇ ਨਾਲ ਉੱਥੋਂ ਉਹਨੂੰ ਤੋਰਿਆ ਗਿਆ ਸਭ ਨੂੰ ਪਤਾ ਹੈ। ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਤਾਂ ਉਦੋਂ ਉਹਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਹੋਰਾਂ ਦੇ ਖਿਲਾਫ
ਇਲੈਕਸ਼ਨ ਜਿਹੜੀ ਉਹ ਲੜਨੀ ਚਾਹੀ ਸੀ, ਔਰ ਜਿਵੇਂ ਉਹਦੇ ਕਾਗਜ਼ ਰੱਦ ਕਰਵਾਏ ਗਏ ਸੀਗੇ ਉਹ ਕਿਸੇ ਤੋਂ ਜਿਹੜਾ ਜੀ ਉਹ ਭੁੱਲਿਆ ਨਹੀਂ। ਇਹ ਪੁਸ਼ਪਿੰਦਰ ਯਾਦਵ ਐਨਕਾਊਂਟਰ ਮਾਮਲੇ ਦੇ ਵਿੱਚ ਧਰਨੇ ਦੇ ਉੱਤੇ ਬੈਠੇ ਜਨ ਨਾਇਕ ਜਨਤਾ ਪਾਰਟੀ ਦੇ ਕਰਨਾਲ ਤੋਂ ਉਮੀਦਵਾਰ ਤੇਜ ਬਹਾਦਰ ਨੂੰ ਝਾਂਸੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇਜ ਬਹਾਦਰ ਜਿਹੜਾ ਸੀਗਾ ਪੁਸ਼ਪਿੰਦਰ ਯਾਦਵ ਦੇ ਘਰੇ ਪਹੁੰਚਿਆ ਸੀਗਾ, ਉੱਥੇ ਉਹਨੇ ਆਪਣੇ ਨੇੜਲਿਆਂ ਦੇ ਨਾਲ ਮੁਲਾਕਾਤ ਕੀਤੀ ਔਰ ਜਿਹੜਾ ਜੀ ਉਹ ਧਰਨਾ ਦੇ ਰਿਹਾ ਸੀਗਾ। ਇਹਦੇ ਦੌਰਾਨ ਪੁਲਿਸ ਨੇ ਤੇਜ ਬਹਾਦਰ ਸਣੇ 39 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਤੇਜ ਬਹਾਦਰ ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਜਿਹੜੇ ਜੀ ਉਹ ਇਲੈਕਸ਼ਨ ਲੜ ਰਿਹਾ। ਝਾਂਸੀ ਦੀ ਪੁਲਿਸ ਦੇ ਅਨੁਸਾਰ ਸ਼ਨੀਚਰਵਾਰ ਦੀ ਰਾਤ ਨੂੰ ਬਾਲੂ ਖਨਨ ਦੇ ਵਿੱਚ ਸ਼ਾਮਲ ਪੁਸ਼ਪਿੰਦਰ ਨੇ ਕਾਨਪੁਰ ਝਾਂਸੀ ਜਿਹੜਾ ਹਾਈਵੇ ਆ ਉਹਦੇ ਉੱਤੇ ਮੌਂਟ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਚੌਹਾਨ ਦੇ ਉੱਤੇ ਫਾਇਰ ਕਰਕੇ ਉਹਦੀ ਕਾਰ ਲੁੱਟੀ ਸੀ ਔਰ ਹਮਲੇ ਦੇ ਵਿੱਚ ਇੰਸਪੈਕਟਰ ਧਰਮਿੰਦਰ ਦੇ ਚਿਹਰੇ ਦੇ ਉੱਤੇ ਫਾਇਰ ਬਰਨ ਦੇ ਨਿਸ਼ਾਨ ਵੀ ਜਿਹੜੇ ਮਿਲੇ ਸੀਗੇ ਔਰ ਉਹਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਸੀ। ਪੁਲਿਸ ਨੇ ਉਸੇ ਰਾਤ ਨਾਕੇਬੰਦੀ ਕਰਕੇ ਪੁਸ਼ਪਿੰਦਰ ਨੂੰ ਗੁਰੂਸਰਾਏ ਥਾਣੇ ਇਲਾਕੇ ਦੇ ਵਿੱਚ ਫਰੀਦਾ ਦੇ ਨੇੜੇ ਜਿਹੜਾ ਜੀ ਉਹ ਮੁੱਠਭੇੜ ਜਿਹੜੀ ਹੋਈ ਸੀ, ਇੱਕ ਮੁਕਾਬਲਾ ਹੋਇਆ ਸੀ, ਉਹਦੇ ਵਿੱਚ ਮਾਰ ਦਿੱਤਾ ਸੀਗਾ। ਉਦੋਂ ਤੱਕ ਪੁਸ਼ਪਿੰਦਰ ਦੇ ਨਾਲ 2 ਲੋਕ ਹੋਰ ਸੀਗੇ ਪਰ ਉਹ ਫਰਾਰ ਹੋ ਗਏ। ਪੁਸ਼ਪਿੰਦਰ ਯਾਦਵ ਵਿਪਨ ਰਵਿੰਦਰ ਦੇ ਖਿਲਾਫ ਜਿਹੜਾ ਸੀਗਾ ਗੁਰੂਸਰਾਏ ਥਾਣੇ ਦੇ ਵਿੱਚ 2 ਵੱਖੋ ਵੱਖਰੇ ਮਾਮਲੇ ਦਰਜ ਕੀਤੇ ਗਏ ਸੀ, ਜਦੋਂ ਕਿ ਇਸ ਤੋਂ ਪਹਿਲਾਂ ਪੁਸ਼ਪਿੰਦਰ ਦੇ ਉੱਤੇ ਕੋਈ ਮਾਮਲਾ ਦਰਜ ਨਾ ਹੋਣ ਦਾ ਦਾਅਵਾ ਕੀਤਾ ਗਿਆ ਸੀਗਾ। ਮੌਂਟ ਪੁਲਿਸ ਨੇ ਪੁਸ਼ਪਿੰਦਰ ਦਾ ਇੱਕ ਟਰੱਕ ਫੜ ਕੇ ਸੀਜ਼ ਕਰਤਾ ਸੀਗਾ ਔਰ ਇਸ ਮਾਮਲੇ ਨੂੰ ਲੈ ਕੇ ਪੁਸ਼ਪਿੰਦਰ ਦਾ ਇੰਸਪੈਕਟਰ ਦੇ ਨਾਲ ਵਿਵਾਦ ਜਿਹੜਾ ਜੀ ਉਹ ਸਾਹਮਣੇ ਆਇਆ ਜਿਹੜਾ ਜੀ ਉਹ ਸੀਗਾ ਔਰ ਇਹ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੇ ਐਨਕਾਊਂਟਰ ਡੀਲ ਦੀ ਜਿਹੜੀ ਹੈ ਜੀ ਉਹ ਖਬਰ ਜਿਹੜੀ ਪੁਲਿਸ ਦੀ ਸੀਗੀ, ਉਹਦੀ ਕਾਰਜਸ਼ੈਲੀ ਦੇ ਉੱਤੇ ਸਵਾਲੀਆ ਚਿੰਨ੍ਹ ਉਸ ਵੇਲੇ ਵੀ ਜਿਹੜੇ ਜੀ ਉਹ ਲੱਗੇ ਸੀਗੇ। तो हुण सवाल जिहड़ा जी ये आ कि पहला ये कहा गया सीगा कि कुछ भी नहीं होया, पर हुण जिहड़ा जी उहदे विचों ये नवां सारा कुछ कढ के उहनूं झांसी दी पुलिस ने आके अरेस्ट कर लिया। बिल्कुल नवीआं तो गल्लां बहुत बहुत धन्नवाद। बड़ी मेहरबानी जी, धन्नवाद जी, सत श्री अकाल। सत श्री अकाल। खबरां इस